ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਤੋਂ ਮਿਲਣ ਵਾਲੀਆਂ ਇਤਲਾਹਾਂ ਮੁਜਬ ਬਲੋਚ ਅਤਗਰਦਾਂ ਵੱਲੋਂ ਲਗਾਤਾਰ ਹਮਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਇਸ ਵਾਰ ਇਹਨਾਂ ਦੇ ਹਮਲਿਆਂ ਦਾ ਢੰਗ ਕੁਛ ਵੱਖਰਾ ਹੈ। ਇਹਨਾਂ ਹਮਲਿਆਂ ਦੇ ਵਿੱਚ ਉਹ ਬੈਂਕਾਂ ਔਰ ਸਰਕਾਰੀ ਦਫ਼ਤਰਾਂ ਦੇ ਉੱਤੇ ਹਮਲੇ ਕਰਦੇ ਨੇ ਔਰ ਬੈਂਕਾਂ ਨੂੰ ਲੁੱਟ ਲੈਂਦੇ ਨੇ। ਤਾਜ਼ਾ ਮਾਮਲਾ ਬਣਿਆ ਹੈ ਹੁਣ ਤੋਂ ਕੁਝ ਘੰਟੇ ਪਹਿਲਾਂ ਬਲੋਚਿਸਤਾਨ ਦੇ ਜ਼ਿਲ੍ਹੇ ਮਸਤੂਨ ਦੇ ਵਿੱਚ, ਜਿੱਥੇ ਇਹਨਾਂ ਬਲੋਚ ਅਤਗਰਦਾਂ ਨੇ ਅੱਡੋ ਅੱਡ ਗਰੁੱਪ ਬਣਾ ਕੇ ਸਰਕਾਰੀ ਦਫ਼ਤਰਾਂ ਸਮੇਤ ਬੈਂਕਾਂ ਦੇ ਉੱਤੇ ਹਮਲਾ ਕੀਤਾ, ਰਕਮਾਂ ਲੁੱਟੀਆਂ ਔਰ ਤੋੜ-ਫੋੜ ਵੀ ਕੀਤੀ। ਇਸ ਤੋਂ ਬਾਅਦ ਲੇਵੀਜ਼, ਸੀਟੀਟੀ ਔਰ ਨੀਮ ਫੌਜੀ ਦਸਤਿਆਂ ਨੇ ਇਹਨਾਂ ਨੂੰ ਘੇਰੇ 'ਚ ਲੈ ਲਿਆ ਔਰ ਇਹਨਾਂ ਦੇ ਨਾਲ ਦੂਬ-ਦੂਬ ਫਾਇਰਿੰਗ ਹੋਈ। ਆਖਿਆ ਜਾ ਰਿਹਾ ਹੈ ਕਿ 20-20 ਲੋਕਾਂ ਦੇ ਇਹ 3 ਬਲੋਚ ਗਰੁੱਪ ਸਨ, ਜਿਨ੍ਹਾਂ ਨੇ ਅੱਡੋ-ਅੱਡ ਥਾਵਾਂ ਦੇ ਉੱਤੇ ਹਮਲੇ ਕਰਕੇ ਲੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਮੁਕਾਬਲਾ ਵੀ ਕੀਤਾ। ਇਸ ਮੁਕਾਬਲੇ ਦੇ ਵਿੱਚ 2 ਬਲੋਚ ਅਤਗਰਦਾਂ ਦੇ ਮਾਰੇ ਜਾਣ ਸਮੇਤ 2 ਦੇ ਫੱਟੜ ਹਾਲਤ 'ਚ ਗ੍ਰਿਫਤਾਰ ਹੋਣ ਔਰ 2 ਦੇ ਜੀਂਦਿਆਂ ਗ੍ਰਿਫਤਾਰ ਹੋਣ ਦੀ ਵੀ ਇਤਲਾਹ ਹੈ। ਜਦਕਿ ਇਸ ਫਾਇਰਿੰਗ ਦੇ ਵਿੱਚ ਇੱਕ ਆਮ 16 ਸਾਲਾਂ ਦਾ ਮੁੰਡਾ ਹੈ ਜਿਹੜਾ ਉਹ ਰਾਗੋਂ ਲੰਘਦਿਆਂ ਹੋਇਆਂ ਗੋਲੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਚਲਾ ਗਿਆ। ਆਖਿਆ ਗਿਆ ਕਿ ਇਹਨਾਂ ਬਲੋਚ ਅਤਗਰਦਾਂ ਵੱਲੋਂ ਮਾਰਟਰ ਗੋਲੀਆਂ ਦਾ ਜਿਹੜਾ ਹੈ ਉਹ ਵੀ ਇਸਤੇਮਾਲ ਕੀਤਾ ਗਿਆ ਹੈ ਔਰ ਫੌਜ ਨੇ ਇਹਨਾਂ ਦੇ ਆਲੇ ਦੁਆਲੇ ਘੇਰਾ ਤੰਗ ਕਰ ਲਿਆ, ਪਰ ਹਜੇ ਤੱਕ ਵੱਡੀਆਂ ਗ੍ਰਿਫਤਾਰੀਆਂ ਨਹੀਂ ਹੋ ਸਕੀਆਂ, ਜਿਹਦੇ ਤੋਂ ਇਹ ਸ਼ੱਕ ਜ਼ਾਹਰ ਹੋਣ ਡਿਆ ਹੈ ਕਿ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਨੇ। ਪਰ ਇਹ ਤਾਜ਼ਾ ਮਾਮਲਾ ਬੈਂਕਾਂ 'ਚ ਲੁੱਟ ਮਾਰ ਦਾ ਹੋਇਆ ਬਲੋਚ ਅਤਗਰਦਾਂ ਵੱਲੋਂ ਬਲੋਚਿਸਤਾਨ ਦੇ ਜ਼ਿਲ੍ਹੇ ਮਸਤੂਨ 'ਚ।